ਜੀ ਬਿਲਕੁਲ ਜਨਾਬ, ਤੁਸੀਂ ਸਾਰੇ ਸਾਡੇ ਨਾਲ, ਤੁਹਾਡੀਆਂ ਦੁਆਵਾਂ, ਤੁਹਾਡਾ ਪਿਆਰ ਔਰ ਤੁਹਾਡੀਆਂ ਮੁਹੱਬਤਾਂ ਨਾਲ ਤੇ ਸਾਡੀਆਂ ਵੀ ਦੁਆਵਾਂ ਤੁਹਾਡੇ ਸਭ ਦੇ ਨਾਲ ਸਾਡੇ ਬਹੁਤ ਸਾਰੇ ਦੋਸਤ ਜਿਸ ਤਰ੍ਹਾਂ ਕਿ ਪੰਜਾਬ ਪੁਲਿਸ ਦੇ ਜਵਾਨ, ਟ੍ਰੈਫਿਕ ਵਾਰਡਨਸ, ਪਾਕਿਸਤਾਨ ਆਰਮੀ ਔਰ ਪਾਕਿਸਤਾਨ ਰੇਂਜਰਸ, ਦੀਗਰ ਫੋਰਸਿਸ ਦੇ ਜਵਾਨ ਆਪਣੀ ਆਪਣੀ ਡਿਊਟੀਜ਼ ਦੇ ਦੌਰਾਨ ਸਾਨੂੰ ਸੁਣ ਰਹੇ ਨੇ। ਸਾਡੀਆਂ ਦੁਆਵਾਂ ਤੁਹਾਡੇ ਸਭ ਵਾਸਤੇ ਨੇ ਕਿ ਤੁਸੀਂ ਜਿੱਥੇ ਜਿਸ ਤਰ੍ਹਾਂ ਜਿਸ ਹਾਲ ਵਿੱਚ ਵੀ ਸਾਨੂੰ ਸੁਣ ਰਹੇ ਹੋ, ਅੱਲਾਹ ਕਰੀਮ ਤੁਹਾਨੂੰ ਸਭ ਨੂੰ ਆਪਣੀ ਪਨਾਹ ਦੇ ਵਿੱਚ ਰੱਖੇ। ਮਾਲਿਕ ਸਭ ਤੇ ਆਪਣਾ ਖਾਸ ਕਰਮ ਔਰ ਫਜ਼ਲ ਫਰਮਾਏ। ਇੱਕ ਦੂਜੇ ਦੀਆਂ ਖੈਰਾਂ ਮੰਗਦੇ ਹੋਏ, ਇੱਕ ਦੂਜੇ ਵਾਸਤੇ ਪਿਆਰ ਮੁਹੱਬਤ ਵਾਲੇ ਜਿਹੜੇ ਖੂਬਸੂਰਤ ਰਿਸ਼ਤੇ ਨੇ ਉਹਨਾਂ ਸਾਰਿਆਂ ਵਾਸਤੇ ਦੁਆਵਾਂ ਕਰਦੇ ਹੋਏ ਅਸੀਂ ਇੱਕ ਦੂਜੇ ਦੇ ਨਾਲ ਆ। ਬਿਲਕੁਲ ਜਨਾਬ, ਔਰ ਦੁਆ ਕਰਦੇ ਰਹਿਣਾ ਚਾਹੀਦੀ ਹੈ। ਮੈਂ ਤਾਂ ਹਮੇਸ਼ਾ ਇਹ ਗੱਲ ਕਰਦਾ ਵਾਂ ਕਿ ਦੁਆ ਜਿੱਥੋਂ ਲੱਭੇ, ਜਿਵੇਂ ਲੱਭੇ, ਬਲਕਿ ਕਹਿੰਦੇ ਨੇ ਕਿ ਜਿਸ ਭਾਅ ਲੱਭੇ ਉਹ ਲੈ ਲੈਣੀ ਚਾਹੀਦੀ ਹੈ। ਉਹਦੇ ਵਿੱਚ ਕੋਈ ਦੇਰ ਨਹੀਂ ਕਰਨੀ ਚਾਹੀਦੀ। ਯਕੀਨਨ ਤੁਸੀਂ ਵੀ ਇਹਦੇ 'ਤੇ ਅਮਲ ਹੀ ਕਰਦੇ ਹੋਵੋਗੇ। ਤੁਸੀਂ ਚੂँਕਿ ਸਿਆਣੇ ਹੋ, ਤੁਸੀਂ ਗੁਣੀ ਹੋ, ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ ਕਿ ਦੁਆ ਜਿਹੜੀ ਹੈ ਨਾ ਜੀ ਉਹ ਕਿਸ ਤਰ੍ਹਾਂ ਲੈਣੀ ਹੈ। ਦੁਆ ਲੈਣ ਦਾ ਤਰੀਕਾ ਕੀ ਹੈ ਕਿ ਸਾਡੇ ਕੰਮ ਜਿਹੜੇ ਨੇ ਉਹ ਇੰਝ ਦੇ ਹੋਣ ਕਿ ਜ਼ਾਹਿਰ ਹੈ ਆਟੋਮੈਟਿਕ ਸਾਨੂੰ ਕਹਿਣਾ ਨਾ ਪਵੇ ਕਿ ਸਾਡੇ ਜਿਹੜੇ ਸਾਡੇ ਆਸੇ ਪਾਸੇ ਲੋਕ ਨੇ, ਜਿਹੜੇ ਸਾਡੇ ਮਿਲਣ ਵਾਲੇ ਨੇ, ਜਾਣਨ ਵਾਲੇ ਨੇ, ਉਹਨਾਂ ਦੇ ਮੂੰਹੋਂ ਦੁਆਵਾਂ ਨਿਕਲ ਆਉਣ ਸਾਡੇ ਵਾਸਤੇ। ਪੇਰੈਂਟਸ ਜਿਹੜੇ ਨੇ, ਮਾਂ ਬਾਪ ਨੇ, ਉਹ ਤਾਂ ਹਮੇਸ਼ਾ ਹੀ ਆਪਣੇ ਬੱਚਿਆਂ ਵਾਸਤੇ ਦੁਆ ਕਰਦੇ ਰਹਿੰਦੇ ਨੇ, ਉਹਨਾਂ ਦੀ ਭਲਾਈ, ਉਹਨਾਂ ਦੀ ਬਿਹਤਰੀ ਵਾਸਤੇ। ਉਹਨਾਂ ਦੇ ਜਿਹੜਾ ਨਾ ਜੀ ਉਹ ਆਪਣੇ ਅੱਲਾਹ ਤਾਲਾ ਆਪਣੇ ਹਿਫਜ਼ੋ ਅਮਾਨ 'ਚ ਰੱਖੇ, ਆਪਣੀ ਪਨਾਹ 'ਚ ਰੱਖੇ। ਸੋਨਾ ਰੱਬ ਮਾਂ ਬਾਪ ਆਪਣੇ ਬੱਚਿਆਂ ਵਾਸਤੇ ਇਹ ਦੁਆਵਾਂ ਕਰਦੇ ਰਹਿੰਦੇ ਨੇ। और माँ बाप का रिश्ता है ही इन्ना खूबसूरत कि हर ये सरापा दुआ, सरापा मुहब्बत, ये रिश्ता और ये रिश्ते ने कि जिन्हों का ना कोई मोल है, ना असी देन दे सकने इन्होंने रिश्तियां का। पहला ज़ाहिर रेडियो एक सस्पेंस का भी ना होंदा सी कि असी जिन्होंने सुनने असी उन्होंने वेख नहीं सकते सी। और एक अंदर एक साढ़े दिल दे विच एक इश्तियाक हुंदा सी और ये हुंदी सी दिल दे विच उमंग हुंदी सी कि यार जिन्हों असी सुन रहे हैं, जिन्हों असी इन्नी मुहब्बत करते हैं और ये साडे नाल मुहब्बत करते हैं, इन्हां दी शक्ल किवें दी होएगी। एक तजस्सुस हुंदा सी और फिर उस तजस्सुस नूं मतलब वो तोड़न वास्ते भी बड़े यतन किए जाते सी। फिर एक होर चीज़ है कि साडे दिल दे विच या जहन दे विच एक खाका बनाने असी, जिन्हों सुनने ना असी उहदा एक खाका बनाने ते कई ते खाका जिहड़ा बनाया हुंदा वे उहदे ते एग्जैक्ट हाँ यार मैं तुहानूं इसे तरह ही सोचिया सी और तुसी बिल्कुल उस मेरी बनाई हुई जिहड़ी शक्ल है या मेरे दिमाग दिल दे विच जिहड़ा खाका वे उहदे बिल्कुल मुताबिक ही हो तुसी। ते कई वारी इंज हुंदा है कि नहीं यार तुसी तो बिल्कुल मुख्तलिफ हो, मैं कुछ होर सोचिया सी। अच्छा खैर ये चीज़ां होंदियां ही ने, मेरे नाल ते कई बारी ये हो चुकिया वे, वापरी है ये चीज़ के कई लोग मिले ने वो दसदे ने कि मैं तुहाडे बारे जिहड़ा नक्शा बनाया सी तुसी उस तरह ही हो। अच्छा कई इंज भी होया वे, किसी ने भी आख्या है कि तुसी बिल्कुल मुख्तलिफ हो, मैं तो सोचिया सी कि तुसी इंज दे होवोगे। बहरहाल ये तो चीज़ां है सन, लेकिन ये वे कि ये पर्दे जिहड़े ने ये सस्पेंस खत्म हो गए और ख़त्म किते साडे ज़ाहिर सोशल मीडिया ने, फेसबुक ने कि फेसबुक ते साडे तुसी सानू ना सिर्फ सुनदे हो बल्कि देखदे भी हो और नाल नाल तुसी कमेंट्स करदे हो, तुहाडे मैसेजेस भी आंदे ने और फिर साडी हद्दुल इम्कान एक कोशिश होंदी है कि तुहाडे कीते होए जिहड़े मैसेजेस ने असी उन्हां नूं प्रोग्राम दे विच शामिल भी करिए। तुहानूं पता है कि साडा प्रोग्राम वजह अल्लाह वाली ता और इहदा एक खास एक फॉर्मेट और इस ज़ाहिर इस प्रोग्राम का मकसद भी साडा इहो ही हुंदा वे ਉਹ सबक ਉਹ ਗੱਲਾਂ ਜਿਹੜੀਆਂ ਸਾਡੇ ਵੱਡਿਆਂ ਨੇ ਸਾਨੂੰ ਦਸੀਆਂ, ਸਾਨੂੰ ਅਸਾਤਜ਼ਾ ਨੇ ਜਿਹੜੇ ਸਬਕ ਦਿੱਤੇ ਨੇ, ਅਸੀਂ ਇੱਕ ਦੂਜੇ ਦੇ ਨਾਲ ਉਹ ਸਾਂਝੇ ਕਰੀਏ, ਇੱਕ ਦੂਜੇ ਨੂੰ ਅਸੀਂ ਉਹ ਸਬਕ ਯਾਦ ਕਰਵਾਈਏ ਔਰ ਯਾਦ ਕਰਵਾ ਕੇ ਉਹਨਾਂ ਦੇ ਵਿੱਚੋਂ ਕੋਈ ਇੱਕ ਸਬਕ ਅਸੀਂ ਆਪਣੇ ਪੱਲੇ ਬੰਨ ਲਈਏ ਔਰ ਫਿਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਅਮਲੀ ਤੌਰ 'ਤੇ ਉਹਨੂੰ ਅਪਣਾ ਲਈਏ ਤਾਂ ਜੇ ਸਾਡੀ ਜ਼ਿੰਦਗੀ ਬਿਹਤਰ ਹੋ ਜਾਵੇ। ਔਰ ਅਪਣਾਉਣ ਦਾ ਮਕਸਦ ਫਿਰ ਇਹ ਵੇ ਕਿ ਉਹ ਅੱਛਾ ਕੰਮ, ਅੱਛਾ ਅਮਲ ਅਪਣਾ ਕੇ ਸਾਨੂੰ ਅਸੀਂ ਜ਼ਿੰਦਗੀ ਵੀ ਬਿਹਤਰ ਕਰੀਏ, ਖੂਬਸੂਰਤ ਕਰੀਏ, ਆਪਣੇ ਵਾਸਤੇ ਆਸਾਨੀਆਂ ਕਰੀਏ। ਉਹ ਲੋਕ ਜਿਹੜੇ ਜ਼ਾਹਿਰ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਵਾਸਤੇ ਵੀ ਆਸਾਨੀਆਂ ਕਰੀਏ। ਜ਼ਿੰਦਗੀ ਅੱਲਾਹ ਤਾਲਾ ਨੇ ਬੜੀ ਖੂਬਸੂਰਤ ਇੱਕ ਅੱਲਾਹ ਤਾਲਾ ਦੀ ਨਿਅਮਤ ਦੇਣ ਹੈ ਔਰ ਇਨਸਾਨ ਦੇ ਵੱਸ ਕੁਝ ਵੀ ਨਹੀਂ ਹੈ। देखो असी जो दुनिया ते आए हैं साढ़े हथ वस की सी, मतलब अल्लाह ताला ने ऐसा खूबसूरत कायनात का निज़ाम बनाया और सोहने रब ने हर एक बंदे वास्ते
ਉਹਦੀ ਆਸਾਇਸ਼ ਵਾਸਤੇ, ਉਹਦੀ ਸਹੂਲਤ ਵਾਸਤੇ, ਉਹਦੀ ਜ਼ਰੂਰਤ ਵਾਸਤੇ ਸਭ ਕੁਝ ਤੇ ਸਾਨੂੰ ਅਤਾ ਕੀਤਾ ਹੋਇਆ ਵੇ। ਸਾਡੀ ਤਖਲੀਕ ਇੱਕ ਗੋਸ਼ਤ ਦਾ ਇੱਕ ਲੋਥੜਾ, ਔਰ ਉਸ ਤੋਂ ਬਾਅਦ ਮਾਂ ਦੇ ਪੇਟ ਦੇ ਵਿੱਚ ਸਾਡੀ ਪਰਵਰਿਸ਼ ਹੋਣੀ, ਬਣਨਾ, ਬੱਚੇ ਦਾ ਸਾਰਾ ਜ਼ਾਹਿਰ ਹੈ ਇਹ ਚੀਜ਼ਾਂ। ਫਿਰ ਉਸ ਤੋਂ ਬਾਅਦ ਦੁਨੀਆ ਤੇ ਆਣਾ, ਦੁਨੀਆ ਤੇ ਆ ਕੇ ਮਤਲਬ ਜਦੋਂ ਅਸੀਂ ਆ ਗਏ ਹਾਂ, ਸਾਨੂੰ ਅੱਲਾਹ ਸਾਡੇ ਇਖਤਿਆਰ 'ਚ ਇਹ ਵੀ ਨਹੀਂ ਹੈ ਕਿ ਅਸੀਂ ਮਤਲਬ ਕਿਸ ਟਾਈਮ ਦੁਨੀਆ ਤੇ ਆਣਾ ਵੇ, ਔਰ ਫਿਰ ਕਿੱਥੇ ਆਣਾ ਵੇ, ਕਿਹਦੇ ਘਰ ਆਣਾ ਵੇ, ਔਰ ਇਹ ਸਾਰੀਆਂ ਚੀਜ਼ਾਂ ਤੇ ਸਾਡੇ ਇਖਤਿਆਰ 'ਚ ਨਹੀਂ ਹੈ, ਸੋਨੇ ਰੱਬ ਦੇ ਕੋਲ ਹੈ। ਉਸ ਤੋਂ ਬਾਅਦ ਅੱਲਾਹ ਤਾਲਾ ਨੇ ਸਾਨੂੰ ਜਦੋਂ ਜ਼ਾਹਿਰ ਹੈ ਬਣਾ ਦਿੱਤਾ, ਔਰ ਫਿਰ ਅਸੀਂ ਆਪਣੇ ਮਾਂ ਬਾਪ ਦੇ ਕੋਲ ਆ ਗਏ, ਤੇ ਫਿਰ ਮਾਂ ਬਾਪ ਨੇ ਸਾਡੀ ਪਰਵਰਿਸ਼ ਸ਼ੁਰੂ ਕਰ ਦਿੱਤੀ। ਜਦੋਂ ਵੱਡੇ ਹੋ ਗਏ ਤਾਂ ਨਾਲ ਨਾਲ ਸਾਡੀ ਤਰਬੀਅਤ ਸ਼ੁਰੂ ਕਰ ਦਿੱਤੀ, ਤਰਬੀਅਤ ਦੇ ਨਾਲ ਨਾਲ ਸਾਡੀ ਤਾਲੀਮ ਸ਼ੁਰੂ ਕਰ ਦਿੱਤੀ। ਫਿਰ ਅਸੀਂ ਪਰਵਰਿਸ਼ ਆਪਣੇ ਮਾਂ ਬਾਪ ਦੀ ਜ਼ਾਹਿਰ ਉਹ ਜਿਹੜੀ ਤਾਲੀਮੋ ਤਰਬੀਅਤ ਔਰ ਸਾਰੀਆਂ ਚੀਜ਼ਾਂ ਨੂੰ ਲੈਂਦੇ ਹੋਏ ਅਸੀਂ ਆਪਣੇ ਅਸਾਤਜ਼ਾ ਦੇ ਕੋਲ ਬੈਠਦੇ ਹੋਏ ਹਾਂ, ਆਪਣੇ ਆਸੇ ਪਾਸੇ ਦੇ ਮਾਹੌਲ ਕੋਲੋਂ, ਆਪਣੇ ਵੱਡਿਆਂ ਕੋਲੋਂ, ਆਪਣੇ ਜਿਹੜਾ ਇਨਵਾਇਰਮੈਂਟ ਹੈ, ਜਿਹੜਾ ਮਾਹੌਲ ਹੈ, ਅਸੀਂ ਉਹਦੇ ਕੋਲੋਂ ਵੀ ਬਹੁਤ ਕੁਝ ਸਿੱਖਿਆ। ਔਰ ਉਹ ਸਿੱਖਦੇ ਹੋਏ ਅਸੀਂ ਜਦੋਂ ਸਾਰੇ ਆਪਣੀ ਤਾਲੀਮ ਮੁਕੰਮਲ ਕੀਤੀ, ਤੇ ਫਿਰ ਉਹਦੇ ਵਿੱਚ ਸਾਡੇ ਵਿੱਚ ਤਰਬੀਅਤ ਜਿਹੜੀ ਸਾਡੇ ਵਾਲਿਦੈਨ ਨੇ ਬਚਪਨ ਤੋਂ ਚੱਲ ਕੇ ਕੀਤੀ ਹੈ, ਅਸਾਤਜ਼ਾ ਨੇ ਜਿਹੜੀਆਂ ਚੀਜ਼ਾਂ, ਜਿਹੜੀਆਂ ਮੱਤਾਂ ਸਾਨੂੰ ਦਿੱਤੀਆਂ ਨੇ, ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਨੇ, ਫਿਰ ਉਹ ਚੀਜ਼ਾਂ ਵਾਜ਼ਿਹ ਹੋਣ ਲੱਗ ਪਈਆਂ। ਫਿਰ ਉਹ ਪਤਾ ਚੱਲਣ ਲੱਗ ਪਿਆ ਕਿ ਅਸੀਂ ਹੁਣ ਅਮਲੀ ਜ਼ਿੰਦਗੀ ਦੇ ਵਿੱਚ ਆ ਗਏ ਹਾਂ, ਔਰ ਅਮਲੀ ਜ਼ਿੰਦਗੀ ਦੇ ਵਿੱਚ ਅਸੀਂ ਕੀ ਹਾਂ, ਅਸੀਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਾਂ, ਅਸੀਂ ਕਿੰਨਿਆਂ ਲੋਕਾਂ ਨੂੰ ਫਾਇਦਾ ਦੇ ਰਹੇ ਹਾਂ, ਕਿੰਨਿਆਂ ਲੋਕਾਂ ਦਾ ਅਸੀਂ ਨੁਕਸਾਨ ਕਰ ਰਹੇ ਹਾਂ। ਅਸੀਂ ਕਿਸੇ ਦਾ ਅਗਰ ਫਾਇਦਾ ਵੀ ਨਹੀਂ ਕਰ ਰਹੇ ਤੇ ਅਸੀਂ ਕਿਸੇ ਦਾ ਨੁਕਸਾਨ ਵੀ ਨਹੀਂ ਕਰ ਰਹੇ। ਅਸੀਂ ਸਾਡੀ ਵਜ੍ਹਾ ਤੋਂ ਮਤਲਬ ਇਹ ਵੇ ਕਿ ਕਿੰਨੇ ਕੁ ਲੋਕ ਜਿਹੜੇ ਨੇ ਅਸੀਂ ਉਹਨਾਂ ਦੀ ਖੁਸ਼ੀ ਦਾ ਬਾਇਸ ਬਣ ਰਹੇ ਹਾਂ, ਕਿੰਨੇ ਲੋਕਾਂ ਦੀ ਅਸੀਂ ਨਾਰਾਜ਼ਗੀ ਦਾ ਬਾਇਸ ਬਣ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਫਿਰ ਜਦੋਂ ਅਸੀਂ ਇਸ ਪ੍ਰੈਕਟੀਕਲ ਲਾਈਫ ਵਿੱਚ ਆਏ ਹਾਂ, ਤੇ ਫਿਰ ਸਾਨੂੰ ਇਹ ਚੀਜ਼ਾਂ ਅਸੀਂ ਵੇਖ ਰਹੇ ਹਾਂ, ਔਰ ਅਮਲੀ ਤੌਰ 'ਤੇ ਅਸੀਂ ਲੋਕਾਂ ਦੇ ਨਾਲ ਮਿਲ ਵੀ ਰਹੇ ਹਾਂ, ਔਰ ਫਿਰ ਸਾਡੀ ਉਸ ਤਰਬੀਅਤ ਦਾ ਅੰਦਾਜ਼ਾ ਹੋ ਜਾਂਦਾ ਵੇ, ਪਤਾ ਲੱਗ ਜਾਂਦਾ ਵੇ। ਜਦੋਂ ਅੱਛੇ ਯਾਰ ਹੁੰਦੇ ਨੇ, ਚੰਗੇ ਕੰਮ ਹੁੰਦੇ ਨੇ, ਤੇ ਫਿਰ ਜ਼ਾਹਿਰ ਉਹ ਵੀ ਗੱਲ ਮਾਂ ਪਿਓ ਤੱਕ ਹੀ ਜਾਂਦੀ ਹੈ ਕਿ ਯਾਰ ਕਿਸੇ ਨੇਕ ਮਾਂ ਬਾਪ ਦੀ ਔਲਾਦ ਹੈ। ਤੇ ਜਦੋਂ ਕੋਈ ਖੁਦਾ ਨਾ ਖਾਸਤਾ ਐਸਾ ਅਮਲ ਸਰਜ਼ਦ ਹੋ ਜਾਂਦਾ ਵੇ, ਤੇ ਉਹਦੇ ਵਾਸਤੇ ਵੀ ਇਹੀ ਗੱਲ ਹੁੰਦੀ ਹੈ ਕਿ ਵੀ ਪਤਾ ਨਹੀਂ ਯਾਰ ਕੌਣ ਹੈ ਬੰਦਾ, ਤੇ ਕਿਵੇਂ ਇਹਨੂੰ, ਇਹਦੇ ਮਾਂ ਬਾਪ ਨੇ ਇਹਨੂੰ ਤਮੀਜ਼ ਵੀ ਨਹੀਂ ਸਿਖਾਈ, ਇਹਦੇ ਮਾਂ ਬਾਪ ਨੇ ਇਹਨੂੰ ਮੱਤ ਵੀ ਨਹੀਂ ਦਿੱਤੀ ਕਿ ਕਿਵੇਂ ਕਰਨਾ ਵੇ। ਖਾਸ ਕਰ ਜ਼ਾਹਿਰ ਜਦੋਂ ਅਸੀਂ ਵੱਡਿਆਂ ਦੇ ਨਾਲ ਸਾਡਾ ਵਾਹ ਪੈਂਦਾ ਵੇ, ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਲੈਵਲ 'ਤੇ ਜਾ ਕੇ, ਲੈਵਲ ਮਤਲਬ ਇਹ ਹੁੰਦਾ ਵੇ ਕਿ ਅਸੀਂ ਆਪਣੀ ਜਿੱਥੇ ਅਸੀਂ ਹੈ ਵਾਂ ਆਪਣੀ ਲਿਮਿਟ ਨੂੰ ਸਮਝੀਏ, ਔਰ ਅਸੀਂ ਉਹਨਾਂ ਦੇ ਨਾਲ ਮੁਹੱਬਤ ਔਰ ਅਦਬ ਦੇ ਨਾਲ ਪੇਸ਼ ਆਈਏ। ਦੇਖੋ ਗਲਤੀ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਸਾਡੇ ਕੋਲ ਵੀ ਹੋ ਜਾਂਦੀ ਹੈ, ਸਾਡੇ ਸਾਹਮਣੇ ਕੋਈ ਬਜ਼ੁਰਗ ਹੈ, ਕੋਈ ਛੋਟਾ ਹੋਵੇ, ਉਹਦੇ ਕੋਲ ਵੀ ਹੋ ਜਾਂਦੀ ਹੈ। ਬਸ ਫਿਰ ਉਸ ਗਲਤੀ 'ਤੇ ਸਾਨੂੰ ਗੁੱਸਾ ਉਦੋਂ ਆਉਂਦਾ ਵੇ ਜਦੋਂ ਸਾਹਮਣੇ ਵਾਲਾ ਸਾਡੇ ਤੋਂ ਕਮਜ਼ੋਰ ਹੈ, ਮਾੜਾ ਬੰਦਾ ਵੇ ਨਾ ਜੀ, ਤੇ ਮਾੜੇ 'ਤੇ ਗੁੱਸਾ ਬੜੀ ਛੇਤੀ ਆ ਜਾਂਦਾ ਵੇ। ਪਾਣੀ ਨੀਵੀਂ ਥਾਂ ਲਾਉਂਦਾ ਵੇ, ਉਹ ਤੇ ਪਾਣੀ ਹੈ ਨਾ। ਇਹ ਗੁੱਸਾ ਵੀ ਜਿਹੜਾ ਹੈ ਨਾ, ਇਹ ਵੀ ਵੇਖੋ ਕਹਿੰਦੇ ਨੇ ਕਿ ਗੁੱਸਾ ਅਕਲ ਨੂੰ ਖਾ ਜਾਂਦਾ, ਤੇ ਗੁੱਸਾ ਅੰਨਾ ਹੁੰਦਾ ਵੇ। ਪਰ ਮੈਂ ਤੇ ਕਹਿੰਦਾ ਕਿ ਗੁੱਸਾ ਅੰਨਾ ਨਹੀਂ ਹੁੰਦਾ, ਗੁੱਸਾ ਵੀ ਵੇਖਦਾ ਪਿਆ ਵੇ ਕਿ ਸਾਹਮਣੇ ਵਾਲਾ ਬੰਦਾ ਮਾੜਾ ਵੇ, ਤੇ ਬਸ ਫਿਰ ਚੜੀ ਜਾਂਦਾ, ਫਿਰ ਚੜਾਈ ਕਰ ਦਿੰਦਾ। ਤੇ ਅਗਰ ਤਗੜਾ ਵੇ ਬੰਦਾ, ਡਾਢਾ ਵੇ ਬੰਦਾ, ਤੇ ਫਿਰ ਭਾਈ ਗੁੱਸਾ ਕਹਿੰਦਾ ਵੇ ਕਿ ਹੁਣ ਤੂੰ ਰਹਿ ਨਹੀਂ ਦੇ, ਇਹ ਮੇਰੇ ਵਾਸਤੇ ਜਿਹੜਾ ਉਹ ਮੁਨਾਸਿਬ ਨਹੀਂ ਹੈ। ਤੇ ਬਸ ਇਹੋ ਜਿਹੀਆਂ ਚੀਜ਼ਾਂ ਅਗਰ ਅਸੀਂ ਸੋਚ ਲੈਂਦੇ ਹਾਂ, ਤੇ ਫਿਰ ਤਗੜਾ ਸੋਚ ਲੈਂਦੇ ਹਾਂ ਆਪਣੇ ਤੋਂ, ਜਿਹੜਾ ਡਾਢਾ ਵੀ ਉਹਨੂੰ ਅਸੀਂ ਸੋਚ ਲੈਂਦੇ ਹਾਂ, ਤੇ ਫਿਰ ਅਸੀਂ ਇਹ ਕਿਉਂ ਨਹੀਂ ਸੋਚਦੇ ਹਾਂ ਕਿ ਇਹ ਸਾਡੇ ਤੋਂ ਵੱਡਾ ਵੇ, ਇਹਦੇ ਨਾਲ ਅਸੀਂ ਅਦਬ ਔਰ ਇਹਤਰਾਮ ਨਾਲ ਪੇਸ਼ ਆਉਣਾ ਵੇ। ਇਹਦੀ ਉਮਰ ਸਾਡੇ ਮਾਂ ਬਾਪ ਜਿੰਨੀ ਹੈ, ਮੇਰੇ ਨਾਲ ਉਮਰ ਵਿੱਚ ਵੱਡਾ ਵੇ, ਤੇ ਜ਼ਾਹਿਰ ਹੈ ਮੈਂ ਵੀ ਇਹਦਾ ਅਦਬ ਔਰ ਇਹਤਰਾਮ ਨਾਲ ਪੇਸ਼ ਆਵਾਂ। ਫਿਰ ਉਸ ਤੋਂ ਇਲਾਵਾ ਸਾਡੇ ਮੁਨਾਸਿਬ ਅਲਫਾਜ਼, ਸਾਡਾ ਰਵੱਈਆ ਜਿਹੜਾ ਵੇ ਉਹ ਮੁਨਾਸਿਬ ਹੋਣਾ ਚਾਹੀਦਾ ਵੇ ਕਿ ਅਸੀਂ ਕਿਸ ਲਹਿਜੇ ਦੇ ਵਿੱਚ ਗੱਲ ਕਰ ਰਹੇ ਹਾਂ, ਸਾਡਾ ਰਵੱਈਆ ਹੈ ਕੀ ਹੈ, ਸਾਨੂੰ ਕਿਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ ਆਪਣੇ ਸਾਹਮਣੇ ਖੜੇ ਹੋਏ ਸ਼ਖਸੀਅਤ ਦੇ ਨਾਲ, ਸਾਹਮਣੇ ਬੈਠੀ ਹੋਈ ਸ਼ਖਸੀਅਤ ਦੇ ਨਾਲ, ਔਰ ਉਹਨਾਂ ਦੀ ਉਮਰ ਦੇ ਮੁਤਾਬਕ ਅਸੀਂ ਉਹਨਾਂ ਦੇ ਨਾਲ। ਅੱਛਾ, ਜ਼ਰੂਰੀ ਨਹੀਂ ਹੈ, ਅੱਜ ਕੱਲ੍ਹ ਜ਼ਰਾ ਮਾਮਲਾਤ ਥੋੜ੍ਹੇ ਮੁਖਤਲਿਫ ਹੋ ਗਏ ਨੇ। ਪਹਿਲਾਂ ਤਾਂ ਕਿਸੇ ਨੂੰ ਚਾਚਾ ਜੀ ਜਾਂ ਬਾਬਾ ਜੀ ਕਹਿ ਕੇ ਮੁਖਾਤਿਬ ਕਰਦੇ ਸਨ ਨਾ, ਤੇ ਉਹ ਬੜਾ ਖੁਸ਼ ਹੁੰਦੇ ਸੀ ਕਿ ਚੱਲ ਯਾਰ ਸ਼ੁਕਰ ਹੈ, ਇੱਜ਼ਤ ਇਹਤਰਾਮ ਦਿੱਤਾ ਜਾ ਰਿਹਾ ਵੇ। ਅੱਛਾ, ਹੁਣ ਥੋੜ੍ਹਾ ਜਿੰਨਾ ਜ਼ਰਾ ਮਤਲਬ ਇਹ ਮੁਖਤਲਿਫ ਹੋ ਗਿਆ ਮਾਮਲਾ। ਹੁਣ ਲੋਕ ਕਹਿੰਦੇ ਨੇ ਬਈ ਚਾਚਾ ਬਾਬਾ ਰਹਿ ਨਹੀਂ ਦਿਓ, ਮਤਲਬ ਐਵੇਂ ਆਪਣੇ ਆਪ ਨੂੰ ਕੰਪਲੈਕਸ ਵੀ ਇੱਕ ਹੁੰਦਾ ਵੇ ਕਿ ਸ਼ਾਇਦ ਕੋਈ ਕਹੇਗਾ ਤੇ ਸਾਡੀ ਉਮਰ ਜ਼ਿਆਦਾ ਹੋਈ ਜੀਗੀ। ਅੱਛਾ, ਜਿੰਨੀ ਉਮਰ ਹੈ ਵੀ ਉਹ ਤੇ ਉਨੀ ਰਹਿਣੀ ਹੈ, ਕਦੀ ਉਮਰ ਵੀ ਕੋਈ ਵਧਾ ਸਕਿਆ ਤੇ ਨਾ ਕੋਈ ਘਟਾ ਸਕਿਆ ਵੇ, ਇਹ ਤਾਂ ਰੱਬੀ ਕੰਮ ਨੇ ਜੀ। ਤੇ ਲੇਕਿਨ ਇਹ ਵੀ ਕਿ ਚਲੋ ਦਿਲ ਦੀ ਤਸੱਲੀ ਹੋ ਜਾਂਦੀ ਹੈ, ਤੇ ਇਹ ਵੀ ਕਰ ਦੇਣੀ ਚਾਹੀਦੀ ਹੈ। ਲੇਕਿਨ ਨਾਲ ਤੁਸੀਂ ਸਰ ਕਹਿ ਕੇ ਮੁਖਾਤਬ ਕਰ ਲਈਏ, ਤੇ ਮੁਹਤਰਮ ਕਹਿ ਕੇ ਮੁਖਾਤਬ ਕਰ ਲਈਏ, ਮੇਰਾ ਖਿਆਲ ਹੈ ਕਿ ਇਹ ਵੀ ਠੀਕ ਹੈ। ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਫਿਰ ਅਦਬ ਇਹਤਰਾਮ ਜਿਹੜਾ ਔਰ ਅਲਫਾਜ਼ ਮੌਜ਼ੂ ਜਿਹੜੇ ਨੇ, ਸਾਡੇ ਅਲਫਾਜ਼ ਦਾ ਚੁਣਾਵ ਉਹ ਇੰਨਾ ਅੱਛਾ ਔਰ ਇੰਨਾ ਖੂਬਸੂਰਤ ਹੋਵੇ ਕਿ ਸਾਹਮਣੇ ਵਾਲਾ ਬੰਦਾ ਜਿਹੜਾ ਵੇ ਉਹ ਵਾਕਈ ਇਹ ਗੱਲ ਕਵੇ ਕਿ ਹਾਂ ਯਾਰ
ਅੱਛੀ ਤਰਬੀਅਤ ਹੈ, ਅੱਛੇ ਲੋਕ ਨੇ, ਮਾਂ ਬਾਪ ਨੇ ਚੰਗੀ ਮੱਤ ਦਿੱਤੀ ਹੋਈ ਹੈ। ਅੱਛਾ, ਕਿਸੇ ਜਗ੍ਹਾ ਤੇ ਅਕਸਰ ਮਤਲਬ ਇੰਝ ਹੋ ਜਾਂਦਾ ਵੇ ਕਿ ਮੁਹੱਬਤ ਪਿਆਰ ਤੇ ਹੈ ਵੀ ਔਰ ਉਹ ਬਹੁਤ ਜ਼ਿਆਦਾ ਹੁੰਦਾ ਵੇ, ਲੇਕਿਨ ਕਿਸੇ ਛੋਟੀ ਜੀ ਗੱਲ ਤੇ ਪਹਿਲਾਂ ਜਦੋਂ ਅਸੀਂ ਹਾਂ ਦੇ ਵਿੱਚ ਹਾਂ ਮਿਲਾਈ ਜਾ ਰਹੇ ਹਾਂ, ਮੁਸਲਸਲ ਕੰਮ ਹੋ ਰਿਹਾ ਵੇ, ਕੋਈ ਗੱਲਾਂ ਬਾਤਾਂ ਹੋ ਰਹੀਆਂ ਨੇ, ਘਰ ਦੇ ਵਿੱਚ ਵੀ ਇੰਝ ਹੀ ਹੁੰਦਾ, ਆਫਿਸ ਦੇ ਵਿੱਚ ਵੀ ਇੰਝ ਹੁੰਦਾ, ਕਿਸੇ ਜਗ੍ਹਾ ਤੇ ਹੋਰ ਇਕੱਠੇ ਕੰਮ ਕਰ ਰਹੇ ਹਾਂ ਜਾਂ ਮੁਹੱਲੇਦਾਰੀ ਦੇ ਵਿੱਚ ਵੀ ਹਾਂ, ਕਲਾਸ ਫੈਲੋ ਨੇ, ਅਗਰ ਕੋਈ ਗੱਲ ਕੀਤੀ ਜਾ ਰਹੀ ਹੈ ਸਾਡੇ ਸਾਹਮਣੀ ਸਾਈਡ ਤੋਂ ਔਰ ਅਸੀਂ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ ਜਾ ਰਹੇ ਹਾਂ, ਤੇ ਫਿਰ ਤੇ ਅਸੀਂ ਵੀ ਠੀਕ ਹਾਂ, ਸਾਡੇ ਵੀ ਫਿਰ ਤਾਰੀਫਾਂ ਦੇ ਪੁੱਲ ਬੰਨੇ ਜਾ ਰਹੇ ਨੇ। ਔਰ ਅਗਰ ਖੁਦਾ ਨਾ ਖਾਸਤਾ ਕਦੀ ਕਿਸੇ ਗੱਲ ਤੇ ਇਖਤਲਾਫ ਹੋ ਗਿਆ ਵੇ, ਕੋਈ ਗੱਲ ਐਸੀ ਮੂੰਹੋਂ ਨਿਕਲ ਗਈ ਹੈ ਕਿ ਜਨਾਬ ਇੰਝ ਨਹੀਂ ਇੰਝ ਹੈ, ਔਰ ਉਹ ਸਾਹਮਣੇ ਵਾਲੇ ਬੰਦੇ ਨੇ ਕੁਝ ਹੋਰ ਰੱਖਿਆ ਵੇ ਤੇ ਅਸੀਂ ਕੁਝ ਹੋਰ ਕਹਿ ਦਿੱਤਾ, ਤੇ ਉੱਥੇ ਫਿਰ ਸਾਡੀ ਉਹ ਪਿਛਲੀ ਵੀ ਅੱਛਾਈਆਂ ਔਰ ਕੀਤੀ ਕਰਾਈ ਜਿਹੜੀ ਹੈ ਨਾ ਜੀ, ਉਹ ਸਾਰੀ ਪਤਾ ਨਹੀਂ ਕਿੱਧਰ ਟੁਰ ਜਾਂਦੀ ਹੈ। ਫਿਰ ਲੋਕ ਕਹਿੰਦੇ ਨੇ ਕਿ ਜਨਾਬ ਮਤਲਬ ਇਹ ਹੈ ਹੀ ਆਇੰਦਾ, ਇਹ ਠੀਕ ਨਹੀਂ ਹੈ। ਫਿਰ ਉਹੀ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇ ਫਿਰ ਉਹ ਹੋਣ ਲੱਗ ਪੈਂਦੀਆਂ ਨੇ। ਬਹਰਹਾਲ ਇਹ ਮੁਖਤਲਿਫ ਰਵੱਈਏ ਨੇ ਸਾਡੇ, ਜਿਹੜੇ ਅਸੀਂ ਚੇਂਜ ਕਰਦੇ ਰਹਿੰਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਮਿਲਣ ਵਾਲਿਆਂ ਦੇ ਨਾਲ ਅਸੀਂ ਗੱਲਾਂ ਕਰਦੇ ਹੋਏ, ਮਿਲਦੇ ਹੋਏ, ਅਸੀਂ ਕੁਛ ਚੀਜ਼ਾਂ ਨੇ ਅਸੀਂ ਉਹਨਾਂ ਦਾ ਖਿਆਲ ਨਹੀਂ ਰੱਖਦੇ, ਜਿਹੜਾ ਕਿ ਸਾਨੂੰ ਰੱਖਣਾ ਚਾਹੀਦਾ ਵੇ। ਔਰ ਇਹ ਮੱਤ ਜ਼ਾਹਰ ਹੈ ਸਾਨੂੰ ਸਾਡੇ ਮਾਂ ਬਾਪ ਵੱਲੋਂ ਮਿਲੀ ਕਿ ਪੁੱਤਰ ਆਪਣੇ ਨਾਲੋਂ ਵੱਡੇ ਦਾ ਇਹਤਰਾਮ ਕਰਨਾ ਵੇ, ਔਰ ਨਿੱਕੇ ਦੇ ਨਾਲ ਮੁਹੱਬਤ ਔਰ ਪਿਆਰ ਦੇ ਨਾਲ ਗੱਲ ਕਰਨੀ ਹੈ। ਔਰ ਫਿਰ ਜਦੋਂ ਇਸੇ ਤਾਲੀਮਾਤ ਨੂੰ ਜ਼ਾਹਰ ਅਸੀਂ ਆਪਣੇ ਜਿਹੜੇ ਉਸਾਤਜ਼ਾ ਨੇ ਉਹਨਾਂ ਦੇ ਵਿੱਚ ਵੇਖਦੇ ਹਾਂ, ਜਾਂ ਇਸ ਤੋਂ ਬਾਅਦ ਅਸੀਂ ਜਿਹੜੇ ਸਾਡੇ ਸੂਫੀ ਜਿਹੜੇ ਸਾਡੇ ਲੋਕ ਨੇ, ਦਰਵੇਸ਼ ਲੋਕ ਨੇ, ਅਸੀਂ ਉਹਨਾਂ ਦੇ ਵਿੱਚ ਵੇਖਦੇ ਹਾਂ ਕਿ ਇਹੀ ਸਬਕ ਦਿੱਤਾ ਗਿਆ ਕਿ ਆਪਣੀ ਜ਼ਾਤ ਦੀ ਨਫੀ ਕੀਤੀ ਗਈ, ਮੈਂ ਨੂੰ ਮਾਰਿਆ ਗਿਆ, ਔਰ ਫਿਰ ਮੁਹੱਬਤ ਔਰ ਇਹਤਰਾਮ ਦੂਸਰਿਆਂ ਨੂੰ ਹਮੇਸ਼ਾ ਦਿੱਤਾ ਗਿਆ। ਐਸੇ ਤਰ੍ਹਾਂ ਹੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤੇ ਬਾਬਰਕਤ ਜਦੋਂ ਅਸੀਂ ਆਪ ਦੀ ਸੀਰਤ ਮੁਬਾਰਕ ਨੂੰ ਪੜ੍ਹਨੇ ਆ, ਆਪ ਦੀ ਅਸੀਂ ਜ਼ਿੰਦਗੀ ਨੂੰ ਅਸੀਂ ਪੜ੍ਹਦੇ ਹਾਂ, ਤੇ ਸਾਨੂੰ ਉਹਦੇ ਵਿੱਚ ਇਹ ਚੀਜ਼ਾਂ ਨਜ਼ਰ ਆਉਂਦੀਆਂ ਨੇ, ਸਾਨੂੰ ਸਾਫ਼ ਨਜ਼ਰ ਆਉਂਦੀਆਂ ਨੇ ਕਿ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵੱਡਿਆਂ ਦਾ ਇਹਤਰਾਮ ਕਰਦੇ, ਛੋਟਿਆਂ ਦੇ ਨਾਲ ਬੜੀ ਮੁਹੱਬਤ ਨਾਲ ਪੇਸ਼ ਆਉਂਦੇ, ਔਰ ਬਿਲਾ ਤਫਰੀਕ ਹੁੰਦਾ ਆਪ ਦਾ ਇਹਤਰਾਮ ਜਿਹੜਾ ਵੇ। ਜ਼ਰੂਰੀ ਉਹਦੇ ਵਾਸਤੇ ਨਹੀਂ ਹੈ ਕਿ ਇਹ ਮੁਸਲਮਾਨ ਹੈ ਗੈਰ ਮੁਸਲਿਮ ਹੈ, ਆਪ ਨੇ ਸਭ ਨੂੰ ਇਹਤਰਾਮ ਦਿੱਤਾ ਵੇ। ਆਪ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਔਰਤ ਦਾ ਇਹਤਰਾਮ ਦੱਸਿਆ 1450 ਸਾਲ ਪਹਿਲਾਂ, ਜਦੋਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਜ਼ਮਾਨਾ ਆਪ ਦਾ ਤਕਰੀਬਨ ਮਤਲਬ ਇੰਨਾ ਕੁ, ਤੇ ਉਦੋਂ ਆਪ ਨੇ ਔਰਤ ਦਾ ਇਹਤਰਾਮ ਦੱਸਿਆ। ਔਰ ਉਸ ਤੋਂ ਆਪ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਇੱਥੇ ਜਹਾਲਤ ਸੀ, ਜਿਸ ਤਰ੍ਹਾਂ ਔਰਤਾਂ ਦੇ ਨਾਲ ਅੱਛਾ ਸਲੂਕ ਨਹੀਂ ਸੀ ਕੀਤਾ ਜਾਂਦਾ, ਬੱਚੀਆਂ ਨੂੰ ਜ਼ਿੰਦਾ ਦਫਨ ਕਰ ਦਿੱਤਾ ਜਾਂਦਾ ਸੀ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤੇ ਬਾਬਰਕਤ ਨੇ ਆਪ ਨੇ ਦੱਸਿਆ ਕਿ ਔਰਤ ਦਾ ਇਹਤਰਾਮ ਕਿਸ ਤਰ੍ਹਾਂ ਵੇ। ਤੇ ਜ਼ਾਹਿਰ ਹੈ ਅਲਹਮਦੁਲਿਲਾ ਸਾਡੇ ਤੇ ਇਹ ਉਹੀ ਗੱਲ ਆ ਗਈ ਨਾ ਜੀ, ਤੇ ਸਾਨੂੰ ਉਦੋਂ ਤੋਂ ਦੱਸਿਆ ਜਾ ਰਿਹਾ। ਔਰ ਇਸੇ ਤਰ੍ਹਾਂ ਜਦੋਂ ਮਾਂ ਬਾਪ ਨੇ ਵੀ ਇਹ ਗੱਲਾਂ ਦੱਸੀਆਂ, ਅਸਾਤਜ਼ਾ ਨੇ ਵੀ, ਵੱਡਿਆਂ ਨੇ ਵੀ ਇਹ ਗੱਲਾਂ ਦੱਸੀਆਂ, ਤੇ ਫਿਰ ਤਾਂ ਸਾਡੇ ਵਿੱਚ ਚੀਜ਼ਾਂ ਮੌਜੂਦ ਨੇ, ਤੇ ਅਗਰ ਨਹੀਂ ਹੈ ਤੇ ਫਿਰ ਸੋਚੀਏ ਕਿ ਉਹ ਕਿੱਥੇ ਗਈਆਂ ਨੇ, ਫਿਰ ਉਹ ਲੱਭੀਏ ਤੇ ਲੱਭ ਕੇ ਫਿਰ ਉਹਨਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਲੈ ਕੇ ਆਈਏ।